ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ ਵਿਊਅਰਸ। ਨਰਿੰਦਰ ਮੋਦੀ ਦੇ 5 ਰੋਜ਼ਾ ਅਮਰੀਕਨ ਦੌਰੇ ਦੌਰਾਨ ਸਿੱਖ ਕੌਮ ਨੇ ਪੂਰੀ ਅਣਖ ਅਤੇ ਸ਼ਕਤੀ ਦਾ ਵਿਖਾਵਾ ਕੀਤਾ। ਨਰਿੰਦਰ ਮੋਦੀ ਵੱਲੋਂ ਅਮਰੀਕਨ ਧਰਤੀ ਤੇ ਪੈਰ ਰੱਖਣ ਵੇਲੇ 6 ਫॉर ਜਸਟਿਸ ਨੇ ਉਸ ਦੇ ਖਿਲਾਫ ਨਿਊਯਾਰਕ ਦੀ ਅਦਾਲਤ 'ਚ ਸਮਨ ਜਾਰੀ ਕਰਵਾਏ। 27 ਤਰੀਕ ਨੂੰ ਉਸ ਦੇ ਖਿਲਾਫ UN ਦੇ ਸਾਹਮਣੇ ਰੋਸ ਵਿਖਾਵਾ ਕੀਤਾ ਗਿਆ ਤੇ 28 ਤਰੀਕ ਨੂੰ ਮੈਡੀਸਨ ਸਕੁਆਇਰ ਗਾਰਡਨ ਦੇ ਬਾਹਰ ਸਾਊਥ ਏਸ਼ੀਅਨ ਅਲਾਈਅੰਸ ਵੱਲੋਂ ਜ਼ੋਰਦਾਰ ਵਿਖਾਵਾ ਕੀਤਾ ਗਿਆ। 29 ਸਤੰਬਰ ਨੂੰ ਵਾਈਟ ਹਾਊਸ ਦੇ ਬਾਹਰ ਕਸ਼ਮੀਰੀਆਂ ਅਤੇ ਸਿੱਖਾਂ ਨੇ ਮਿਲ ਕੇ ਕੈਂਡਲਲਾਈਟ ਵਿਜਲ ਕੀਤਾ ਅਤੇ 30 ਸਤੰਬਰ ਨੂੰ 6 ਫॉर ਜਸਟਿਸ ਦੀ ਅਗਵਾਈ ਹੇਠ ਵਾਈਟ ਹਾਊਸ ਦੇ ਸਾਹਮਣੇ ਲੈਫਟ ਪਾਰਕ ਵਿੱਚ ਜ਼ੋਰਦਾਰ ਰੋਸ ਵਿਖਾਵਾ ਕੀਤਾ ਗਿਆ, ਜਿਸ ਦੇ ਵਿੱਚ ਸਾਰੇ ਨਾਰਥ ਅਮਰੀਕਾ ਚੋਂ ਸਿੱਖ ਨੁਮਾਇੰਦੇ ਅਤੇ ਸਿੱਖ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਈਆਂ। ਇਸ ਮੌਕੇ ਸਿਟੀਜ਼ਨ ਕੋਰਟ ਵੱਲੋਂ ਨਰਿੰਦਰ ਮੋਦੀ ਦੇ ਖਿਲਾਫ ਮੌਕ ਟ੍ਰਾਇਲ ਵੀ ਕੀਤਾ ਗਿਆ, ਜਿਸ ਵਿੱਚ ਮੋਦੀ ਨੂੰ ਘੱਟ ਗਿਣਤੀਆਂ ਦੀ ਨਸਲਕੁਸ਼ੀ ਲਈ ਦੋਸ਼ੀ ਠਹਿਰਾਇਆ ਗਿਆ। 6 ਫॉर ਜਸਟਿਸ ਨੇ ਨਰਿੰਦਰ ਮੋਦੀ ਨੂੰ ਐਕਸਪੋਜ਼ ਕਰਨ ਲਈ ਭਰਪੂਰ ਯੋਗਦਾਨ ਪਾਇਆ। ਅੱਜ ਅਸੀਂ ਮੋਦੀ ਦੌਰਾ ਕਿੰਨਾ ਕੁ ਸਫਲ ਰਿਹਾ ਅਤੇ ਉਸ ਦੇ ਖਿਲਾਫ ਸਿੱਖ ਰਿਐਕਸ਼ਨ ਸੰਬੰਧੀ 6 ਫॉर ਜਸਟਿਸ ਦੇ ਫਾਊਂਡਰ ਸਰਦਾਰ ਗੁਰਪਤਵੰਤ ਸਿੰਘ ਪੰਨੂ ਜੀ ਨਾਲ ਗੱਲਬਾਤ ਕਰਾਂਗੇ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਤੁਹਾਨੂੰ ਵੀ ਤੇ ਟੀਵੀ 84 ਵੇਖਣ ਵਾਲੇ ਸਾਰੇ ਭੈਣਾਂ ਦੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, the first question I just want like to ask you is very simple question ਕਿ ਜਿਹੜਾ ਮੋਦੀ ਦਾ ਦੌਰਾ ਆ ਇਹ ਤੁਹਾਡੇ ਖਿਆਲ ਦੇ ਨਾਲ ਕਿੰਨਾ ਕੁ ਸਫਲ ਰਿਹਾ? ਦੇਖੋ, ਮੋਦੀ ਦਾ ਦੌਰਾ ਜਿਹੜਾ ਹੈ ਉਹ ਬਿਲਕੁਲ ਜੇ 100 ਦੇ ਵਿੱਚੋਂ ਉਹਨੂੰ ਕੋਈ ਨੰਬਰ ਦੇਣਾ ਹੋਵੇ ਤੇ ਉਹ 1 ਨੰਬਰ ਮਿਲਦਾ ਹੈ ਜੀ। ਉਹ ਨੰਬਰ ਵੀ ਇਸ ਗੱਲ ਦਾ ਵੀ ਉਹਨੂੰ ਅਮਰੀਕਾ ਦੀ ਧਰਤੀ ਦੇ ਵਿੱਚ ਇੱਥੇ ਦੀ ਸਰਕਾਰ ਨੇ ਪੈਰ ਰੱਖਣ ਦਿੱਤਾ। ਹਾਂਜੀ। ਇਸ ਤੋਂ ਇਲਾਵਾ ਉਹਦੀ ਕੋਈ ਵੀ ਸਫਲਤਾ ਨਹੀਂ ਰਹੀ, ਬਲਕਿ ਸਿੱਖ ਕੌਮ ਨੇ ਔਰ ਕਸ਼ਮੀਰ ਦੇ ਮੁਸਲਮਾਨ ਭਰਾਵਾਂ ਨੇ ਔਰ ਦੂਸਰੀਆਂ ਸਾਰੀਆਂ ਸੰਸਥਾਵਾਂ ਨੇ ਹਾਂਜੀ ਜੋ ਰਲ ਕੇ ਮੋਦੀ ਨੇ ਇੱਕ ਮਖੌਟਾ ਪਾਇਆ ਹੋਇਆ ਆਪਣਾ ਭਾਰਤ ਦੇ ਲੋਕਤੰਤਰ ਦਾ ਜੀ, ਉਹ ਦੁਨੀਆ ਭਰ ਦੇ ਸਾਹਮਣੇ, ਇਕੱਲਾ ਅਮਰੀਕਾ ਨਹੀਂ, ਕਿਉਂਕਿ ਇਹਨੂੰ ਤਾਂ ਪਹਿਲਾਂ ਹੀ ਪਤਾ ਸੀ ਵੀ ਇਹਦੇ ਹੱਥ ਜਿਹੜੇ ਆ ਉਹ 2002 ਚ ਮੁਸਲਮਾਨ ਭਰਾਵਾਂ ਦੀ ਨਸਲਕੁਸ਼ੀ ਦੇ ਨਾਲ ਰੰਗੇ ਹੋਏ ਆ ਜੀ। ਪਰ ਦੁਨੀਆ ਭਰ ਦੇ ਦੇਸ਼ਾਂ ਦੇ ਵਿੱਚ ਮੋਦੀ ਦਾ ਚਿਹਰਾ ਜਿਹੜਾ ਹੈ ਖੂਨੀ, ਉਹ ਇਸ ਦੌਰੇ ਵਿੱਚ ਨੰਗਾ ਹੋਇਆ ਹਾਂਜੀ। ਔਰ ਜਿਹੜੀਆਂ ਉਹਦੀਆਂ US ਦੀਆਂ ਬਹੁਤ ਵੱਡੇ ਪੱਧਰ ਦੇ ਉੱਤੇ ਆਉਣ ਦੀਆਂ ਤਿਆਰੀਆਂ ਸੀ ਜੀ, ਉਹਦੇ ਵਿੱਚੋਂ ਸਵਾਏ ਇਹ ਗੱਲ ਨਿਕਲਣ ਦੇ ਕਿ ਅਮਰੀਕਾ ਔਰ ਇੰਡੀਆ ਇੱਕ ਦੂਸਰੇ ਦਾ ਸਾਥ ਦੇਣਗੇ, ਕੋਈ ਵੀ ਗੱਲ ਜਿਹੜੀ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆਈ। ਹਾਂਜੀ ਜੀ। ਤੇ ਵੀਰ ਜੀ, I would like to ask you also this question ਕਿ ਜਿਸ ਤਰ੍ਹਾਂ ਤੁਸੀਂ ਕਾਫੀ ਸਿੱਖਾਂ ਵੱਲੋਂ ਤੁਹਾਡਾ ਸਮਰਥਨ ਕੀਤਾ ਗਿਆ, ਉਸ ਦੇ ਖਿਲਾਫ ਵਿਰੋਧ ਕੀਤਾ ਗਿਆ, are you happy with all this? are you satisfied? ਕਿ ਤੁਸੀਂ ਸੰਤੁਸ਼ਟ ਹੋ ਇਸ ਬਾਰੇ? ਦੇਖੋ, ਸਭ ਤੋਂ ਪਹਿਲਾਂ ਅਸੀਂ ਟੀਵੀ 84 ਦਾ ਸਿੱਖ ਸੰਸਥਾਵਾਂ ਦਾ, ਡਾਕਟਰ ਅਮਰਜੀਤ ਸਿੰਘ ਔਰ ਤੁਹਾਡੇ ਸਾਰੇ ਸਟਾਫ ਦਾ ਜੀ, ਔਰ ਜਿਹੜੀਆਂ ਸਿੱਖ ਸੰਸਥਾਵਾਂ, ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਔਰ ਜਿਹੜੇ ਭੈਣ ਭਰਾ ਪੂਰੇ ਨਾਰਥ ਅਮਰੀਕਾ ਚੋਂ ਇੱਕ ਵੀਕ ਡੇ ਵਾਲੇ ਦਿਨ ਨਿਕਲ ਕੇ ਬਾਹਰ ਆਏ ਔਰ ਇਹ ਸਿੱਖ ਕੌਮ ਦਾ ਜੋ ਆਜ਼ਾਦੀ ਪ੍ਰਤੀ ਜਜ਼ਬਾ ਹੈ ਔਰ ਇੱਕ ਅਹਿਦ ਹੈ, ਉਹ ਸਾਰੀ ਦੁਨੀਆ ਦੇ ਸਾਹਮਣੇ ਇਸ ਵਕਤ ਨਜ਼ਰ ਆ ਰਿਹਾ ਜੀ। ਜੇ ਮੈਨੂੰ ਤੁਸੀਂ ਪਰਸਨਲੀ ਪੁੱਛੋ ਤੇ ਅਸੀਂ ਤਾਂ ਉਦੋਂ ਹੀ ਖੁਸ਼ ਹੋਵਾਂਗੇ ਜਦੋਂ ਸਿੱਖ ਕੌਮ ਦੀ ਆਜ਼ਾਦੀ ਹੁੰਦੀ ਹੈ ਹਾਂਜੀ। ਇਹਦੇ ਨਾਲ ਹੌਸਲੇ ਕੌਮ ਦੇ ਬੁਲੰਦ ਜ਼ਰੂਰ ਹੁੰਦੇ ਆ ਕਿ ਉਸ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਇੱਕ ਲਾੜਾ ਬਣ ਕੇ ਜੀ ਔਰ ਇੱਕ ਰਾਕ ਸਟਾਰ ਬਣ ਕੇ ਪੂਰੇ ਕੰਟਿੰਜੈਂਟ ਦੇ ਨਾਲ ਦੁਨੀਆ ਭਰ ਦੇ ਵਿੱਚ ਐਲਾਨ ਕਰਕੇ ਅਮਰੀਕਾ ਆ ਰਿਹਾ ਸੀ ਹਾਂਜੀ। ਉਹਦਾ ਪਲੇਨ ਉਤਰਨ ਤੋਂ ਪਹਿਲਾਂ ਨਿਊਯਾਰਕ ਦੀ ਅਦਾਲਤ ਨੇ ਸੰਮਨ ਜਿਹੜੇ ਹੈ ਉਹ ਅਮਰੀਕਨ ਜਸਟਿਸ ਸੈਂਟਰ, ਜੋ ਇੱਕ ਮਨੁੱਖੀ ਅਧਿਕਾਰ ਸੰਸਥਾ ਹੈ ਹਾਂਜੀ, ਉਹਦੇ ਵੱਲੋਂ ਜਿਹੜੇ ਹੈ ਉਹ ਜਾਰੀ ਕੀਤੇ ਗਏ ਜੀ। ਔਰ ਉਸ ਦਾ ਨਤੀਜਾ ਇਹ ਨਿਕਲਿਆ ਕਿ ਉਸਦੇ ਪਲੇਨ ਉਤਰਨ ਤੋਂ ਪਹਿਲਾਂ ਇਹਨਾਂ ਦੀਆਂ ਜਿਹੜੀਆਂ ਹੌਟਲਾਈਨਸ ਤੇ ਗੱਲ ਹੋਈਆਂ ਔਰ ਵਾਈਟ ਹਾਊਸ ਔਰ US ਡਿਪਾਰਟਮੈਂਟ ਦੀ ਜਿਹੜੀ ਨਿਸ਼ਾ ਬਿਸਵਾਲ ਹੈ ਜੀ, ਉਸਨੂੰ ਇੱਕ ਅੰਤਰਰਾਸ਼ਟਰੀ ਜਰਨਲਿਸਟਾਂ ਦੇ ਨਾਲ ਟੈਲੀਕਾਨਫਰੰਸ ਕਰਨੀ ਪਈ ਕਿ ਮੋਦੀ ਨੂੰ ਅਮਰੀਕਾ ਦੀ ਸਰਕਾਰ ਜਿਹੜੀ ਹੈ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਇਮਿਊਨਿਟੀ ਦੇਗੀ
ਔਰ ਕੇਸ ਦੇ ਜਿਹੜੇ ਸੰਮਨ ਹੈ ਉਹ ਉਸ ਦੀ ਸਿਕਿਉਰਿਟੀ ਇੰਨੀ ਵਧਾ ਦਿੱਤੀ ਜਾਏਗੀ ਕਿ ਜਿਹੜੇ ਸੰਮਨ ਹੈ ਉਹ ਉਸ ਨੂੰ ਮਿਲਣ ਤੋਂ ਰੋਕਿਆ ਜਾਏਗਾ। ਹਾਂਜੀ ਜੀ। ਤੇ ਵੀ ਜੀ ਕੁਐਸਚਨ ਬਾਅਦ ਦੀ ਸਮਨਸ ਜਿਹੜੇ ਸਮਨਸ ਹੁੰਦੇ ਆ ਲਾਈਕ ਇਹ ਜਸ ਜਦ ਦ ਵਨ ਦਾ ਯੂ ਤੁਸੀਂ ਜਿਹੜੇ ਲਗਾਏ ਸੀਗੇ ਸਮਨਸ ਇਸ ਜਸੇ ਕਿ ਉਹ ਅਮਰੀਕਾ ਚ ਉਸ ਦਿਨ ਨਹੀਂ ਆ ਸਕਦਾ ਸੀ ਕਿ ਲਾਈਕ ਵਾਟ ਅਦਰ ਬੇਸਿਸ ਆਰ ਦ ਸਮਨਸ ਹੋਰ ਕੀ ਬੇਸਿਸ ਹੁੰਦੇ ਸਮਨ ਦੇ? ਦੇਖੋ ਜਿਹੜੇ ਸਮਨ ਜਾਰੀ ਹੋਏ ਆ ਜੀ ਉਹ ਬੜੀ ਇੱਕ ਜਿਹਨੂੰ ਕਹਿੰਦੇ ਆ ਟੈਕਨੀਕਲ ਪੁਆਇੰਟ ਆ ਜੀ ਕਿ ਅਮਰੀਕਾ ਸਰਕਾਰ ਜਿਹੜੀ ਹੈ ਉਹ ਪਹਿਲਾਂ ਪ੍ਰਧਾਨ ਮੰਤਰੀ ਮਨਮੋਹਨ ਨੂੰ ਵੀ ਜਿਹੜੀ ਹੈ ਇੱਕ ਇਮਿਊਨਿਟੀ ਦੇ ਚੁੱਕੀ ਹੈ ਜੀ। ਜਿਹੜਾ ਵਾਸ਼ਿੰਗਟਨ ਡੀਸੀ ਦੇ ਵਿੱਚ ਕੇਸ ਅਜੇ ਵੀ ਜਾਰੀ ਹੈ ਜੋ ਮਨਮੋਹਨ ਤੇ ਚਾਰਜ ਲੱਗਦਾ ਹੈ ਕਿ ਉਸਨੇ ਆਪਣੇ ਸਿੱਖ ਭਰਾਵਾਂ ਦਾ ਕਾਊਂਟਰ ਇਨਸਰਜੈਂਸੀ ਆਪਰੇਸ਼ਨ ਜਿਹੜੇ 91 ਤੋਂ 96 ਤੱਕ ਚੱਲੇ ਪੰਜਾਬ ਦੇ ਵਿੱਚ ਹਾਂਜੀ ਉਹਦੇ ਵਿੱਚ 1 ਲੱਖ ਤੋਂ ਵੱਧ ਸਿੱਖ ਸਿੰਘਣੀਆਂ ਜਿਹੜੇ ਹੈ ਉਹਨੇ ਸ਼ਹੀਦ ਕਰਵਾਏ। ਹਾਂਜੀ ਔਰ ਕੋਰਟ ਨੇ ਇਹ ਫੈਸਲਾ ਦਿੱਤਾ ਹੈ ਕਿ ਜਿਹੜੇ ਵੀ ਮਨਮੋਹਨ ਪ੍ਰਧਾਨ ਮੰਤਰੀ ਨੇ ਐਕਸ਼ਨਸ ਲਏ ਜਦੋਂ ਉਹ ਪ੍ਰਧਾਨ ਮੰਤਰੀ ਸੀ ਉਸ ਦੇ ਖਿਲਾਫ ਉਹਨਾਂ ਕਾਰਨਾਂ ਕਰਕੇ ਕੇਸ ਨਹੀਂ ਚੱਲ ਸਕਦਾ। ਹਾਂਜੀ ਲੇਕਿਨ ਜਿਹੜਾ ਐਕਟ 91 ਤੋਂ 96 ਦਾ ਫਾਈਨੈਂਸ ਮਿਨਿਸਟਰ ਹੋਣ ਦੇ ਨਾਤੇ ਉਸਨੇ ਕੀਤਾ ਜੀ ਉਹ ਜਿਹੜੇ ਇਲਜ਼ਾਮ ਲੱਗਦੇ ਆ ਉਹਨਾਂ ਇਲਜ਼ਾਮਾਂ ਨੂੰ ਜ਼ਰੂਰ ਦੇਖਿਆ ਜਾਏਗਾ ਜੀ। ਸੋ ਇਹ ਗੱਲ ਮੋਦੀ ਔਰ ਇੰਡੀਆ ਦੀ ਸਰਕਾਰ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਮੋਦੀ ਦੇ ਖਿਲਾਫ ਜਿਹੜੀ ਐਲੀਗੇਸ਼ਨਸ ਹੈ ਜੋ ਇਲਜ਼ਾਮ ਲੱਗਦੇ ਆ ਉਹ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਨਹੀਂ ਲੱਗਦੇ ਜੀ ਉਹ ਗੁਜਰਾਤ ਦਾ ਚੀਫ ਮਿਨਿਸਟਰ ਹੋਣ ਦੇ ਨਾਤੇ ਲੱਗਦੇ ਸੀ। ਸੋ ਉਹਨਾਂ ਇਲਜ਼ਾਮਾਂ ਦਾ ਕੇਸ ਜਿਹੜਾ ਹੈ ਉਹ ਨਿਊਯਾਰਕ ਦੀ ਅਦਾਲਤ ਦੇ ਵਿੱਚ ਪਾਇਆ ਗਿਆ ਜੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਜੋ ਇਸ ਦੇ ਉੱਤੇ ਅਪਡੇਟਸ ਹੋਣਗੀਆਂ ਉਹ ਮੈਂ ਤੁਹਾਡੇ ਸਭਨਾਂ ਦੇ ਨਾਲ ਸਾਂਝੀਆਂ ਕਰਦਾ ਰਹਾਂਗਾ। ਜੀ ਜੀ। ਤੇ ਵੀ ਜੀ ਆਈ ਆਲਸੋ ਹਰਡ ਕਿ ਜਿਸ ਤਰ੍ਹਾਂ ਸਿਟੀਜ਼ਨ ਕੋਰਟ ਵੱਲੋਂ ਮੋਦੀ ਨੂੰ ਦੋਸ਼ੀ ਕਰਾਰ ਦੇਣ ਦੀ ਅਹਿਮੀਅਤ ਕੀ ਹੈ? ਆਲਸੋ ਲਾਈਕ ਮਾਕ ਟ੍ਰਾਇਲ ਕੱਢਿਆ ਗਿਆ ਸੀਗਾ ਵਾਸ਼ਿੰਗਟਨ ਡੀਸੀ ਵਿੱਚ। ਕੈਨ ਯੂ ਟੈਲ ਅਸ ਅ ਲਿਟਲ ਅਬਾਊਟ ਦੈਟ ਐਜ਼ ਵੈਲ? ਜੀ ਉਹ ਇੱਕ ਸਿਟੀਜ਼ਨ ਕੋਰਟ ਜਿਵੇਂ ਕਿ ਆਪਣੇ ਇੱਥੇ ਕਨਸੈਪਟ ਹੈ ਸਿਟੀਜ਼ਨ ਅਰੈਸਟ ਜੀ। ਜੇ ਤੁਸੀਂ ਕੋਈ ਕ੍ਰਾਈਮ ਹੁੰਦਾ ਤੁਹਾਡੇ ਸਾਹਮਣੇ ਵੇਖਦੇ ਹੋ ਜੀ ਜਿਹੜਾ ਕਨਸਟੀਟਿਊਸ਼ਨ ਹੈ ਜੋ ਸੰਵਿਧਾਨ ਹੈ ਅਮਰੀਕਾ ਦਾ ਉਹਨੇ ਤੁਹਾਨੂੰ ਹੱਕ ਦਿੱਤਾ ਹੈ ਕਿ ਤੁਸੀਂ ਉਸ ਕ੍ਰਾਈਮ ਕਰਨ ਵਾਲੇ ਨੂੰ ਫੜੋ ਤੇ ਉਹਨੂੰ ਪੁਲਿਸ ਦੇ ਹਵਾਲੇ ਕਰੋ ਜੀ। ਲੇਕਿਨ ਜਦੋਂ ਹੁਣ ਮੋਦੀ ਵਰਗਾ ਘਾਤਕ ਔਰ ਇਹਦੇ ਵਰਗਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਾ ਔਰ ਇੱਕ ਫੈਨੈਟਿਕ ਔਰ ਨੈਸ਼ਨਲਿਸਟ ਭਾਰਤੀ ਜਨਤਾ ਪਾਰਟੀ ਤੇ RSS ਦਾ ਹੋਣ ਵਾਲਾ ਬਲਕਿ ਉਹਨਾਂ ਦਾ ਮੇਨ ਨੇਤਾ ਲੀਡਰ ਜਿਸ ਨੂੰ ਇਸ ਦੇਸ਼ ਦੀ ਸਰਕਾਰ ਨੇ ਇਮਿਊਨਿਟੀ ਦਿੱਤੀ ਹੈ ਵੀ ਅਸੀਂ ਤੁਹਾਡੇ ਤੇ ਕੇਸ ਨਹੀਂ ਚਲਾਵਾਂਗੇ ਤੇ ਫਿਰ ਜਿਹੜੇ ਆਪਾਂ ਸਿਟੀਜ਼ਨ ਆ ਇੱਥੇ ਦੇ ਉਹਨਾਂ ਦਾ ਫਰਜ਼ ਬਣਦਾ ਹੈ ਹਾਲਾਂਕਿ ਉਹਦਾ ਕਾਨੂੰਨੀ ਸਿਟੀਜ਼ਨ ਕੋਰਟ ਦੀ ਕੋਈ ਅਹਿਮੀਅਤ ਨਹੀਂ ਹੈ ਪਰ ਜੋ ਚਾਰਜ ਸ਼ੀਟ ਲਗਾਈ ਗਈ ਜੇ ਅਮਰੀਕਾ ਦੇ ਵਿੱਚ ਇਹ ਕੇਸ ਚੱਲੇ ਤੇ 6 ਚਾਰਜ ਜਿਹੜੇ ਹੈ ਉਹ ਮੋਦੀ ਦੇ ਉੱਤੇ ਕ੍ਰਿਮੀਨਲ ਲੱਗਦੇ ਆ ਔਰ ਉਹਨਾਂ ਚਾਰਜਾਂ ਦੇ ਅਧੀਨ ਸਿਟੀਜ਼ਨ ਕੋਰਟ ਜਿਹੜੀ ਹੈ ਉਹ ਲੈਫਟ ਪਾਰਕ ਦੇ ਵਿੱਚ ਲਗਾਈ ਗਈ ਜਦੋਂ ਓਬਾਮਾ ਔਰ ਮੋਦੀ ਆਪਸ ਦੇ ਵਿੱਚ ਬੈਠ ਕੇ ਗੂੜੇ ਸੰਬੰਧਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਔਰ ਇੱਕ 23 ਮੈਂਬਰ ਜੂਰੀ ਜਿਹੜੀ ਕਿ ਡਿਫਰੈਂਟ ਵਾਕਸ ਆਫ ਲਾਈਫ ਚੋਂ ਹਰ ਅਲੱਗ-ਅਲੱਗ ਕਮਿਊਨਿਟੀ ਚੋਂ ਇਕੱਠੀ ਕੀਤੀ ਗਈ ਸੀ ਉਹਨਾਂ ਨੇ ਮੋਦੀ ਨੂੰ ਇੰਡਾਈਟ ਕਰਨ ਦਾ ਜਿਹੜਾ ਹੈ ਉਹ ਫੈਸਲਾ ਸੁਣਾਇਆ ਗ੍ਰੈਂਡ ਜੂਰੀ ਨੇ ਇੰਡਾਈਟ ਦਾ ਹੈ ਮਤਲਬ ਕਿ ਇਹਦੇ ਅਧੀਨ ਇਹਨਾਂ ਚਾਰਜਿਸ ਦੇ ਖਿਲਾਫ ਕੇਸ ਚੱਲ ਸਕਦਾ ਹੈ। ਜੀ ਬਿਲਕੁਲ ਬਿਲਕੁਲ। ਤੇ ਵੀ ਜੀ ਜਿਸ 5 ਦੌਰੇ ਤੇ ਅਮਰੀਕਾ ਆਏ ਹੋਏ ਸੀਗੇ ਈਵਨ ਲਾਈਕ ਜਿਹੜਾ ਭਾਰਤ ਦਾ ਮੀਡੀਆ ਜਿਹੜਾ ਪਿੱਠੂ ਮੀਡੀਆ ਉਹ ਇੱਕ ਕੋਲੇ ਪਪਟ ਮੀਡੀਆ ਉਹਨੇ ਚੰਗਾ ਆਪਣਾ ਰੋਲ ਅਦਾ ਕੀਤਾ ਉਹਨਾਂ ਨੇ ਚੰਗਾ ਸ਼ੋਅ ਆਫ ਕੀਤਾ ਮੋਦੀ ਦੇ ਬਾਰੇ ਕਿ ਮੋਦੀ ਜੀ ਆ ਰਹੇ ਨੇ ਮੋਦੀ ਜੀ ਇਹ ਕਰ ਰਹੇ ਨੇ ਮੋਦੀ ਲੋਕ ਅੱਖਾਂ ਬਿਠਾ ਕੇ ਬੈਠੇ ਹੋਏ ਨੇ ਪਰ ਇਫ ਯੂ ਲੁੱਕ ਐਟ ਮੈਡੀਸਨ ਸਕੁਅਰ ਗਾਰਡਨ ਦੇ ਵਿੱਚ ਸਾਰੀਆਂ ਸੀਟਾਂ ਜਿਹੜੀਆਂ ਸੀ ਬੁੱਕ ਸੀਗੀਆਂ ਮੋਸਟਲੀ ਗੁਜਰਾਤੀ ਪਾਈਆਂ ਨੇ ਲਿੱਤੀਆਂ ਹੋਈਆਂ ਸੀਗੀਆਂ ਐਂਡ ਆਲਸੋ ਡੂਰਿੰਗ ਦ ਪ੍ਰੋਟੈਸਟ ਵੀ ਇੰਟਰਵਿਊਡ ਕਪਲ ਆਫ ਗੁਜਰਾਤੀ ਪਰਸਨ ਐਂਡ ਦੇ ਡਿਡ ਨਾਟ ਅਗਰੀ ਵਿਦ ਮੋਦੀ ਐਂਡ ਕਿ ਉਹਨਾਂ ਨੂੰ ਸੈਟਿਸਫਾਈਡ ਨਹੀਂ ਸੀਗੇ ਮੋਦੀ ਰਹਿੰਦੇ ਐਂਡ ਦੇ ਟੋਲਡ ਅਸ ਕਿ ਲਾਈਕ ਹੀ ਇਜ਼ ਸਚ ਅ ਬਿਗ ਸ਼ੋ ਆਫ ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਇੰਡੀਅਨ ਮੀਡੀਆ ਐਂਡ their role during this protest? Hello?
ਵੀਰ ਜੀ ਜੀ ਆਵਾਜ਼ ਕੱਟੀ ਗਈ ਸੀ। ਆਮ ਸੋ ਸੌਰੀ ਵੀਰ ਜੀ, ਆਪਣੇ ਕੋਲ 3 ਮਿੰਟ ਰਹਿ ਗਏ ਨੇ। ਸੋ ਜਸਟ ਵਾਂਟ ਟੂ ਆਸਕ ਯੂ, ਜਿਸ ਤਰ੍ਹਾਂ ਆਪਾਂ ਗੱਲਬਾਤ ਕਰਦੇ ਹੀ ਆ ਕਿ ਜਿਹੜਾ ਇੰਡੀਅਨ ਮੀਡੀਆ ਵਾ ਕਾਫੀ ਸ਼ੋ ਆਫ ਕਰਦਾ ਕਿ ਮੋਦੀ ਅਮਰੀਕਾ ਆਏ ਹੋਏ ਆ ਜੀ, ਸਾਰੇ ਅੱਖਾਂ ਵਿਛਾ ਕੇ ਬੈਠੇ ਨੇ, ਨਾਟ ਓਨਲੀ ਗੁਜਰਾਤੀ ਭਾਈ, ਸਿੱਖ ਭਾਈ ਵੀ ਅੱਖਾਂ ਵਿਛਾ ਕੇ ਬੈਠੇ ਨੇ। ਪਰ ਜਿਸ ਤਰ੍ਹਾਂ ਅਸੀਂ ਪ੍ਰੋਟੈਸਟ ਕੀਤਾ ਵਾ, ਠੀਕ ਹੈ ਜੀ, ਉਸ ਵਿੱਚ ਕਾਫੀ ਲੋਕਾਂ ਨੇ ਅਸੀਂ ਇੰਟਰਵਿਊ ਲਿੱਤੀ ਸੀ, ਇਵਨ ਗੁਜਰਾਤੀ ਭਰਾਵਾਂ ਦੀ ਲਿੱਤੀ ਸੀ, ਉਹਨਾਂ ਨੇ ਵੀ ਇਹ ਕਿਹਾ ਸੀ ਕਿ ਮੋਦੀ ਇਜ਼ ਸੱਚ ਅ ਸ਼ੋ ਆਫ, ਈਵਨ ਦੇ ਡੋਨਟ ਅਗਰੀ ਵਿਦ ਹਿਸ ਟੈਕਨੋਲੋਜੀ, ਹਿਸ ਥਿੰਗਸ, ਦੇ ਡੋਨਟ ਅਗਰੀ ਵਿਦ ਹਿਮ। ਵਾਟ ਡੂ ਯੂ ਵਾਂਟ ਟੂ ਸੇ ਅਬਾਊਟ ਦੈਟ ਇਨ ਲਾਈਕ 1-2 ਮਿੰਟਸ? ਦੇਖੋ, ਮੋਦੀ ਜਿਹੜਾ ਹੁਣ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਜੀ, 80 ਕਰੋੜ ਜੇ ਉਹਨਾਂ ਦੀ ਪਾਪੂਲੇਸ਼ਨ ਹੈ, ਔਰ ਇੱਥੇ ਕਰੋੜਾਂ ਦੇ ਹਿਸਾਬ ਨਾਲ ਹੈ, ਤੇ 20,000 ਬੰਦਾ ਜਿਹੜਾ ਉਹ ਬੜੀ ਮੁਸ਼ਕਲ ਨਾਲ ਇਕੱਠਾ ਕਰ ਸਕੇ ਜੀ। ਲੇਕਿਨ ਦੂਸਰੇ ਪਾਸੇ ਦੇਖੋ ਤੁਸੀਂ, ਆਪਣੇ ਮੁਸਲਮਾਨ ਭਰਾ, ਸਿੱਖ ਭੈਣ ਭਰਾ, ਉਹ ਹਜ਼ਾਰਾਂ ਦੀ ਤਾਦਾਦ ਚ ਮੈਡੀਸਨ ਸਕੁਅਰ ਗਾਰਡਨ ਦੇ ਵੀ ਬਾਹਰ ਖਲੋਤੇ ਸੀ, ਯੂਨਾਈਟਿਡ ਨੇਸ਼ਨਸ ਦੇ ਬਾਹਰ ਖਲੋਤੇ ਸੀ, ਤੇ ਲੈਫਰਡ ਪਾਰਕ ਦੇ ਵਿੱਚ ਟਿਊਜ਼ਡੇ ਵਾਲੇ ਦਿਨ ਹਜ਼ਾਰਾਂ ਦੀ ਤਾਦਾਦ ਚ ਖੜੇ ਸੀ। ਹਾਂਜੀ। ਮੀਡੀਆ ਜਿਹੜਾ ਹੈ ਇੰਡੀਆ ਦਾ, ਉਹ ਕਿਉਂਕਿ ਆਜ਼ਾਦ ਨਹੀਂ ਹੈ। ਹਾਂਜੀ। ਆਜ਼ਾਦ ਇਸ ਕਾਰਨ ਨਹੀਂ ਹੈ, ਜੇ ਕੋਈ ਉੱਥੇ ਜਰਨਲਿਸਟ ਜਾਂ ਕੋਈ ਗੱਲ ਕਰਦਾ ਇਹਦੇ ਖਿਲਾਫ ਜਾਂ ਹਿਊਮਨ ਰਾਈਟਸ ਐਕਟਿਵਿਸਟ, ਉਹਦੇ ਤੇ ਕੇਸ ਪਾਇਆ ਜਾਂਦਾ ਹੈ ਜੀ। ਲੇਕਿਨ ਜਿਹੜੀ ਇਹਨਾਂ ਦੀ ਇਹ ਸ਼ੋਅ ਆਫ ਕਰਨ ਦੀ, ਇਹਨੂੰ ਲਾੜਾ ਬਣਾ ਕੇ ਲਿਆਉਣ ਦੀ ਜਿਹੜੀ ਉਹਨਾਂ ਦੀ ਪਲਾਨ ਸੀ ਜੀ, ਉਹ ਬਿਲਕੁਲ ਸਫਲ ਨਹੀਂ ਹੋਈ ਹੈ। ਜਿੱਥੇ ਸਿਰਫ ਦੁਨੀਆ ਦੀ, ਅਮਰੀਕਾ ਦੀ ਗਵਰਨਮੈਂਟ ਨੇ ਇਸ ਨੂੰ ਬੈਨ ਕੀਤਾ ਸੀ ਔਰ ਇਸ ਦੀਆਂ ਮਨੁੱਖੀ ਅਧਿਕਾਰ ਉਲੰਘਣਾ ਦੀਆਂ ਕਾਰਵਾਈਆਂ ਦਾ ਪਤਾ ਸੀ ਜੀ, ਇਹਦੇ 5 ਦਿਨ ਦੇ ਦੌਰੇ ਨੇ, ਤੇ ਸਿੱਖ ਕੌਮ ਦੇ ਭੈਣ ਭਰਾਵਾਂ ਨੇ, ਸਿੱਖ ਸੰਸਥਾਵਾਂ ਨੇ, ਜਿੰਨੀਆਂ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਨੇ ਇਸ 'ਚ ਮਦਦ ਕੀਤੀ, ਉਹਨਾਂ ਨੇ ਇਸ ਦਾ ਚਿਹਰਾ ਜਿਹੜਾ ਸਾਰੀ ਦੁਨੀਆ ਦੇ ਵਿੱਚ, ਚਾਹੇ ਉਹ ਅਰਬ ਕੰਟਰੀ ਦਾ ਮੀਡੀਆ ਅਲ ਜਜ਼ੀਰਾ ਜਾਂ ਉਹ BBC ਹੈ, ਦੁਨੀਆ ਭਰ ਦੇ ਮੀਡੀਆ ਨੇ ਇਸ ਦਾ ਚਿਹਰਾ ਜਿਹੜਾ ਹੈ ਉਹ ਨੰਗਾ ਕਰ ਦਿੱਤਾ। ਬਿਲਕੁਲ ਮੇਰੇ ਮੁਤਾਬਕ ਸਿਰਫ ਇਹ ਆਪਣੀ ਜਿਹੜੀ ਹੈ ਫੇਰਾ ਇੱਥੋਂ ਪਾ ਕੇ ਤੇ ਆਪਣੀ ਫਲਾਈਟ ਵਾਪਸ ਜਾਨ ਬਚਾ ਕੇ ਲੈ ਕੇ ਨਿਕਲਿਆ ਕਿ ਮੈਂ ਕਿਸੇ ਤਰੀਕੇ ਨਾਲ ਆਪਣੇ ਦੇਸ਼ ਦੇ ਵਿੱਚ ਵਾਪਸ ਪਹੁੰਚਾਂ। ਹਾਂਜੀ ਜੀ, ਬਿਲਕੁਲ। ਤੇ ਵੀਰ ਜੀ, 30-40 ਸੈਕਿੰਡ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਤੁਹਾਡਾ ਆਉਣ ਵਾਲੇ ਸਮੇਂ ਦੇ ਵਿੱਚ ਕੌਮੀ ਆਜ਼ਾਦੀ ਦੇ ਪੱਖ ਤੋਂ ਹੋਰ ਕੀ ਪ੍ਰੋਗਰਾਮਸ ਨੇ? ਦੇਖੋ, ਇੱਕ ਦੱਸਣਾ ਬਹੁਤ ਜ਼ਰੂਰੀ ਹੈ ਕਿ 3 ਨਵੰਬਰ ਨੂੰ ਯੂਨਾਈਟਿਡ ਨੇਸ਼ਨਸ ਦੇ ਸਾਹਮਣੇ ਇੱਕ ਇਕੱਠ ਕੀਤਾ ਜਾ ਰਿਹਾ ਹੈ ਜੋ ਕਿ 30ਵਾਂ ਸਾਲ ਹੈ ਆਪਣੇ ਸਿੱਖ ਕੌਮ ਤੇ ਹੋਈ ਨਸਲਕੁਸ਼ੀ ਦਾ। ਉਸ ਇਕੱਠ ਦੇ ਵਿੱਚ ਹੁਣ ਲਗਾਤਾਰ ਦੁਨੀਆ ਭਰ ਦੇ ਸਾਹਮਣੇ ਇਨਸਾਫ ਦੀ ਦੁਹਾਈ ਜਿਹੜੀ ਪਾ ਰਹੀ ਸੀ ਸਿੱਖ ਕੌਮ, ਉਹ ਬੰਦ ਕੀਤੀ ਜਾਏਗੀ ਔਰ ਆਪਣੀਆਂ ਅਦਾਲਤਾਂ, ਜਿਵੇਂ ਕਿ ਸਿਟੀਜ਼ਨ ਕੋਰਟ ਲਗਾਈ ਗਈ ਸੀ ਲੈਫਰਡ ਪਾਰਕ ਦੇ ਸਾਹਮਣੇ, ਉਹਦੇ ਬਾਰੇ ਦੱਸਿਆ ਜਾਏਗਾ ਔਰ ਜੋ ਸਿੱਖ ਕੌਮ ਨੇ ਆਜ਼ਾਦੀ ਲਈ ਆਪਣਾ ਰੈਫਰੈਂਡਮ ਕਰਾਉਣਾ ਹੈ, ਉਹਦੇ ਸਟੈਪਸ ਜਿਹੜੇ ਹੈ ਉਹ ਉਸ ਦਿਨ ਸ਼ੁਰੂ ਕੀਤੇ ਜਾਣਗੇ ਔਰ ਆਉਣ ਵਾਲੇ ਸਮੇਂ 'ਚ ਇਸ ਨੂੰ ਡਿਟੇਲ 'ਚ ਆਪ ਜੀ ਦੇ ਨਾਲ ਦੱਸਾਂਗੇ ਜੀ। ਜੀ ਬਿਲਕੁਲ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਿੱਖ ਕੌਮ ਲਈ ਇੰਨੇ ਉਪਰਾਲੇ ਕਰ ਰਹੇ। ਥੈਂਕ ਯੂ ਸੋ ਮਚ ਐਂਡ ਵੀ ਰੀਅਲੀ ਅਪਰੀਸ਼ੀਏਟ ਯੋਰ ਵਰਕ। ਐਂਡ ਵੀਰ, ਸਾਡਾ ਵਕਤ ਵੀ ਹੁਣ ਸਮਾਪਤੀ ਵੱਲ ਜਾ ਰਿਹਾ। I would request everybody who's watching TV84 listening to you ਕਿ 3 ਨਵੰਬਰ ਨੂੰ ਵੀ ਸਾਡਾ ਸਾਥ ਦੇਣ, 6 for Justice ਸਾਥ ਦੇਣ ਐਂਡ ਇਸੇ ਤਰ੍ਹਾਂ ਆਪਣੇ ਅਸੀਂ ਕੌਮੀ ਆਜ਼ਾਦੀ ਦੇ ਵੱਲ ਇੱਕ ਇੱਕ ਕਰਕੇ ਸਟੈਪ ਲੈ ਸਕਦੇ ਹਾਂ। ਤੇ ਵੀਰ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵਕਤ ਹੋ ਗਿਆ ਤੁਹਾਡੇ ਕੋਲ ਹੁਣ ਇਜਾਜ਼ਤ ਲੈਣ ਦਾ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक तक। Keep watching News TV 84. We'll be right back after a short break.